ਜਦੋਂ ਕੌਮ ਪਛਾਣ ਦਾ ਸੰਘਰਸ਼ ਲੜ ਰਹੀ ਹੋਵੇ, ਗੁਰੀਲਾ ਵਾਰਫੇਅਰ ਦੇ ਟੈਕਟਿਕਸ ਅਪਣਾ ਰਹੀ ਹੋਵੇ, ਉਦੋਂ ਤਾਂ ਐਂ ਲੜਿਆ ਜਾਂਦਾ ਹੁੰਦਾ। ਉਦੋਂ ਜਦੋਂ ਸਾਡੇ ਜੇਲ੍ਹਾਂ 'ਚ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਤੁਸੀਂ ਇਸ ਸਿਸਟਮ ਦੇ ਲੂਪਹੋਲ ਵਰਤ ਕੇ ਕਢਾਓ, ਕਿਉਂਕਿ ਇਹ ਸਿਸਟਮ ਸਾਨੂੰ ਹਰ ਮਾਰ ਮਾਰਦਾ। ਇਹ ਸਿਧਾਂਤਕ ਮਾਰ ਨਹੀਂ ਮਾਰਦੇ, ਇਹ ਜਿਹੜੀ ਗੈਰ ਸਿਧਾਂਤਕ ਮਾਰ ਆ ਉਹ ਮਾਰਦੇ ਆ। ਤੇ ਅਸੀਂ ਸਿਧਾਂਤਕ ਲੜਾਈ ਲੜਦੇ ਹੋਏ ਵੀ ਇਸ ਸਿਸਟਮ ਦੇ ਲੂਪਹੋਲ ਨਾ ਵਰਤ ਗਏ, ਫਿਰ ਤਾਂ ਬੇਵਕੂਫ ਹੀ ਹੋਵਾਂਗੇ। ਸੋ ਗੁਰੀਲਾ ਵਾਰਫੇਅਰ ਦੇ ਟੈਕਟਿਕਸ ਹੀ ਇਹ ਹੁੰਦੇ ਆ। ਜਦੋਂ ਬੈਲੈਂਸ ਆਫ ਪਾਵਰ ਇਕੁਅਲ ਨਾ ਹੋਵੇ, ਸਾਡੇ ਕੋਲੇ ਬੈਲੈਂਸ ਆਫ ਪਾਵਰ ਤਾਂ ਹੈ ਨਹੀਂ ਨਾ, ਪਾਵਰ ਤਾਂ ਉਹ ਲਈ ਬੈਠੀ ਆ ਸਾਰੀ। ਸੋ ਅੱਜ ਜੇ ਆਪਾਂ ਵਾਪਸ ਆਉਣੇ ਆ ਆਪਦੀ ਗੱਲ ਤੇ, ਗੱਲ ਇਹ ਆ ਵੀ ਅਸੀਂ ਗੁਰੀਲਾ ਵਾਰਫੇਅਰ 'ਚ ਪਛਾਣ ਦਾ ਸੰਘਰਸ਼ ਲੜ ਰਹੇ ਹਾਂ, ਹੋਂਦ ਦਾ ਸੰਘਰਸ਼ ਲੜ ਰਹੇ ਹਾਂ, ਤੇ ਚੋਣਾਂ ਦੇ ਮਸਲੇ 'ਚ ਇਸ ਪੂਰੀ ਰਾਜਸੀ ਜਿਹੜੀ ਪੰਜਾਬ ਦੀ ਇੱਕ ਦਾਅਵੇਦਾਰੀ ਆ ਉਹ ਸਾਡੇ ਬੰਦਿਆਂ ਕੋਲੇ ਹੋਵੇ, ਕਿਉਂਕਿ ਅਸੀਂ ਇਹ ਦਾਅਵਾ ਪੇਸ਼ ਕਰਦੇ ਹਾਂ। ਦਾਅਵਾ ਉਹੀ ਪੇਸ਼ ਕਰ ਸਕਦਾ ਜਿਹਨੇ ਕਦੇ ਸੰਘਰਸ਼ ਕੀਤਾ ਹੋਵੇ ਇੱਥੋਂ ਦੇ ਲੋਕਾਂ ਖਾਤਰ, ਇਸ ਧਰਤੀ ਖਾਤਰ। ਜਿਹਨੇ ਸੰਘਰਸ਼ ਨਹੀਂ ਕੀਤਾ ਉਹ ਦਾਅਵਾ ਕਿਵੇਂ ਰੱਖ ਸਕਦਾ? ਅੱਜ ਕੇਜਰੀਵਾਲ ਕਿਵੇਂ ਦਾਅਵਾ ਰੱਖ ਸਕਦਾ ਵੀ ਉਹ ਪੰਜਾਬ ਦਾ ਲੀਡਰ ਬਣੂਗਾ? ਅੱਜ ਕੋਈ ਵੀ ਬਾਹਰਲਾ ਕਿਵੇਂ ਦਾਅਵਾ ਰੱਖ ਸਕਦਾ ਵੀ ਪੰਜਾਬ ਦਾ ਲੀਡਰ ਬਣੂਗਾ? ਨਹੀਂ ਰੱਖ ਸਕਦੇ। ਸੋ ਇਹਨਾਂ ਗੱਲਾਂ ਨੂੰ ਤੁਸੀਂ ਪਛਾਣੋ। ਜੇ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਪਛਾਣਿਆ ਨਾ, ਫਿਰ ਲੰਮਾ ਸਮਾਂ ਛਿੱਤਰ ਖਾਂਦੇ ਰਹਾਂਗੇ। ਸੋ ਫਿਰ ਮਾਨਸਿਕਤਾ ਉਹ ਬਣ ਜੂ। ਕੇਰਾ ਇੱਕ ਪ੍ਰਯੋਗ ਹੋਇਆ, ਇਹ ਪਹਿਲਾਂ ਵੀ ਮੈਂ ਇੱਕ ਸਟੇਜ ਤੇ ਗੱਲ ਕੀਤੀ ਸੀ। ਦੋ ਬਾਂਦਰਾਂ ਨੂੰ ਪਿੰਜਰੇ 'ਚ ਤਾੜਤਾ, ਦੋ ਬਾਂਦਰਾਂ ਨੂੰ ਪਿੰਜਰੇ 'ਚ ਤਾੜ ਕੇ ਉੱਤੇ ਕੇਲੇ ਬੰਨ੍ਹਤੇ। ਉਹ ਹੁਣ ਬਾਂਦਰ ਸੁਭਾਵਿਕ ਜੀ ਗੱਲ ਆ ਵੀ ਕੇਲੇ ਵੱਲ ਨੂੰ ਜਾਣ, ਤੇ ਉਹ ਜਿਨ੍ਹਾਂ ਨੇ ਪਿੰਜਰੇ 'ਚ ਤਾੜਿਆ ਸੀ ਉਹ ਕੱਢ ਕੇ ਬਾਂਦਰਾਂ ਨੂੰ ਚੰਗਾ ਕੁੱਟਣ, ਫੇਰ ਪਿੰਜਰੇ 'ਚ ਛੱਡ ਦੇਣ, ਬਾਂਦਰ ਫੇਰ ਕੇਲੇ ਵੱਲ ਨੂੰ ਜਾਣ, ਫੇਰ ਉਹਨਾਂ ਦੇ ਚੰਗੀ ਕੁੱਟ ਪਵੇ। ਤੇ ਇਹ ਸਿਲਸਿਲਾ 5-7 ਦਿਨ ਚੱਲਿਆ। 5-7 ਦਿਨ ਬਾਅਦ ਬਾਂਦਰਾਂ ਨੂੰ ਇਹ ਗੱਲ ਐਂ ਲੱਗੀ ਵੀ ਕੇਲੇ ਵੱਲ ਨੂੰ ਜਾਣਾ ਗੁਨਾਹ। ਫਿਰ ਉਹਨਾਂ ਨੇ ਇੱਕ ਨਵਾਂ ਬਾਂਦਰ ਉਸ ਪਿੰਜਰੇ 'ਚ ਵਾੜਤਾ। ਉਹ ਨਵੇਂ ਬਾਂਦਰ ਨੂੰ ਪਤਾ ਨਹੀਂ ਸੀ ਵੀ ਇੱਥੇ ਕੀ ਕੁਛ ਚੱਲ ਰਿਹਾ। ਨਵਾਂ ਕੇਲੇ ਵੱਲ ਨੂੰ ਜਾਣ ਲੱਗਿਆ। ਹੁਣ ਉਹ ਬਾਹਰਲੇ ਬੰਦਿਆਂ ਨੂੰ ਉਹਨੂੰ ਕੁੱਟਣ ਦੀ ਲੋੜ ਨਹੀਂ ਪਈ, ਆਪਦਿਆਂ ਨੇ ਢਾਲਿਆ। ਉਹ ਵਿੱਚ ਦੋ ਬਾਂਦਰ ਜਿਹੜੇ ਬੈਠੇ ਸੀ ਉਹਨਾਂ ਨੇ ਢਾਲਿਆ ਵੀ ਤੂੰ ਸਾਲਿਆ ਸਾਡੇ ਛਿੱਤਰ ਪਵਾਏਗਾ ਜੇ ਕੇਲੇ ਵੱਲ ਨੂੰ ਗਿਆ ਤਾਂ। ਹੁਣ ਸਾਡੇ ਆ ਜਿਹੜੀ ਮਾਨਸਿਕਤਾ ਉਹ ਕਾਇਮ ਹੋ ਗਈ। ਜਿਹੜਾ ਕੋਈ ਕੌਮੀਅਤ ਦੀ ਗੱਲ ਕਰਦਾ ਉਹਨੂੰ ਆਪਦੇ ਹੀ ਢਾ ਲੈਂਦੇ ਆ ਵੀ ਤੂੰ ਛਿੱਤਰ ਪਵਾਏਗਾ ਸਾਡੇ। ਪਰ ਗੱਲ ਇਹ ਆ, ਛਿੱਤਰ ਤਾਂ ਤੁਹਾਡੇ ਪੈਣੇ ਹੀ ਪੈਣੇ ਆ। ਤੁਸੀਂ ਗੱਲ ਕਰੋ ਨਾ ਕਰੋ ਤਾਂ ਫਿਰ ਕਰਕੇ ਖਾ ਲੈਂਦੇ ਆ, ਤੇ ਇੱਕ ਦਿਨ ਕਰਕੇ ਅਸੀਂ ਚੜ ਵੀ ਜਾਵਾਂਗੇ। ਸੋ ਇਸ ਕਰਕੇ ਛਿੱਤਰ ਖਾਣ ਵਾਲੀ ਕੌਮ ਨਹੀਂ ਆ ਆਪਾਂ। ਇਸੇ ਕਰਕੇ ਸ਼੍ਰੀ ਸਾਹਿਬ ਸਾਡੀ ਪਛਾਣ, ਸਾਡੇ ਸਰੀਰਕ ਅੰਗ ਵਾਂਗੂ ਸਾਡੇ ਨਾਲ ਆ। ਸੋ ਬਾਂਦਰ ਮਾਨਸਿਕਤਾ, ਗੁਲਾਮ ਮਾਨਸਿਕਤਾ ਨਾ ਰੱਖੋ ਵੀ ਛਿੱਤਰ ਖਾ ਖਾ ਕੇ ਉਦੋਂ ਬਾਅਦ ਜਿਹੜਾ ਕੋਈ ਗੱਲ ਕਰੇ। ਮੇਰੇ ਨਾਲ ਵੀ ਐਂ ਹੋਇਆ ਇੱਥੇ। ਮੈਂ ਕਿਉਂਕਿ ਮੈਨੂੰ ਪਤਾ ਨਹੀਂ ਸੀ ਇੱਥੇ ਚੱਲਦਾ ਕੀ ਆ, ਬੰਬੇ ਤੋਂ ਆਇਆ, ਆਪਦੀ ਕੌਮੀਅਤ ਦੀ ਗੱਲ ਕੀਤੀ, ਸਾਡੇ ਆਪਦੇ ਹੀ ਡਹਿ ਪਏ ਵੀ ਤੂੰ ਛਿੱਤਰ ਪਵਾਏਗਾ, ਤੂੰ ਬੰਦੇ ਮਰਵਾਏਗਾ। ਮੈਨੂੰ ਨਹੀਂ, ਕਿਉਂਕਿ ਉਹਨਾਂ ਦੇ ਮਨਾਂ 'ਚ ਡਰ ਹੀ ਇੰਨਾ ਪਿਆ ਹੋਇਆ ਸੀ ਵੀ ਜੇ ਕੋਈ ਆਮ ਕੌਮੀਅਤ ਦੀ ਗੱਲ ਕਰੂਗਾ, ਆਪਦੇ ਹੱਕਾਂ ਦੀ ਗੱਲ ਕਰੂਗਾ, ਖੁਦ ਮੁਖਤਿਆਰ ਹੋਣ ਦੀ ਗੱਲ ਕਰੂਗਾ, ਤਾਂ ਯਾਰ ਇਹਦੇ ਤੇ ਤਾਂ ਬਹੁਤ ਛਿੱਤਰ ਪੈਂਦੇ ਆ।